ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਕਾਰਵਾਈ ਤੇ ਨਿਊਜ਼ੀਲੈਂਡ ਵਿੱਚ ਕੀਤਾ ਗਿਆ ਵਿਰੋਧ ਪ੍ਰਦਰਸ਼ਨ। ਪੰਜਾਬ ਦੇ ਨੌਜਵਾਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕਾਰਵਾਈ ਦੀ ਭਾਜਪਾ ਵਿਧਾਇਕ ਨੇ ਕੀਤੀ ਪ੍ਰਸ਼ੰਸਾ। ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੈਮੋਰੈਂਡਮ। ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਗੱਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅਮਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਕੁਈਨ ਸਟਰੀਟ ਵਿੱਚ ਵਰਦੇ ਮੀਂਹ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਤੇ ਬੈਨਰ ਫੜ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਤੇ ਸਵਾਲ ਉਠਾਇਆ ਕਿ ਕਿਸ ਆਧਾਰ ਉੱਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪ੍ਰਦਰਸ਼ਨ ਦੌਰਾਨ ਇੱਥੇ ਇਹ ਸਵਾਲ ਵੀ ਉੱਠਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ, ਪਰ ਪੰਜਾਬ ਦੇ ਹਰ ਉਸ ਸ਼ਖਸ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਰਿਹਾ ਹੈ ਜਿਸ ਨੇ ਪੰਜਾਬ ਦੇ ਹੱਕ ਵਿੱਚ ਹਮੇਸ਼ਾ ਆਵਾਜ਼ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਵੀ ਵਿਸਾਖੀ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ। ਇਸ ਮੌਕੇ ਸਿੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਵਿੱਚ 19 ਮਾਰਚ ਨੂੰ ਇਕੱਠ ਰੱਖਿਆ ਗਿਆ ਸੀ। ਇਸ ਇਕੱਠ ਲਈ ਸੱਦਾ ਦਿੰਦੇ ਇੱਕ ਪੋਸਟਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਸੀ। ਵਿਦੇਸ਼ਾਂ ਤੋਂ ਵੀ ਲੀਡਰਾਂ ਦੇ ਇਸ ਮਾਮਲੇ ਵਿੱਚ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆਏ ਹਨ। ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਕੈਨੇਡਾ ਦੇ ਐਡਮਿੰਟਨ ਮਿਲ ਵੁਡਸ ਤੋਂ ਮੈਂਬਰ ਪਾਰਲੀਮੈਂਟ ਟਿਮ ਓਪਲ ਤੇ ਮਿਸੀਸਾਗਾ ਮਾਲਟਨ ਤੋਂ ਇੱਕ ਹੋਰ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਹੀਰ ਨੇ ਇਸ ਮਾਮਲੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਸਨ। ਅਕਾਲੀ ਦਲ ਅਤੇ ਕਾਂਗਰਸ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆਈ ਤਾਂ ਬੀਜੇਪੀ ਸਰਕਾਰ ਦੀ ਹਿਮਾਇਤ ਵਿੱਚ ਖੜੀ ਹੋ ਗਈ। ਸੂਬਾ ਬੀਜੇਪੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਰਕਾਰ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਇਹ ਵਕਤ ਨੁਕਤਾਚੀਨੀ ਦਾ ਨਹੀਂ ਹੈ, ਚਟਾਨ ਵਾਂਗ ਨਾਲ ਖੜੇ ਹੋਣ ਦਾ ਹੈ। ਦੇਸ਼ ਨੂੰ ਤੋੜਨ ਵਾਲਿਆਂ ਦੇ ਖਿਲਾਫ ਐਕਸ਼ਨ ਦੀ ਅਸੀਂ ਹਿਮਾਇਤ ਕਰਦੇ ਹਾਂ। ਇਸ ਮਾਮਲੇ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਅਸੀਂ ਹੋਰ ਮੁੱਦਿਆਂ ਤੇ ਘੇਰ ਸਕਦੇ ਹਾਂ, ਪਰ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ। ਕੁਝ ਮੁੱਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਰਾਜਨੀਤਿਕ ਚਸ਼ਮੇ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਆਪਰੇਸ਼ਨ ਦੇ ਅੰਦਰ ਕਮੀਆਂ ਰਹੀਆਂ ਹੋਣਗੀਆਂ, ਇਸ ਸ਼ੰਕਾਂ ਵੀ ਪੈਦਾ ਹੋ ਰਹੀਆਂ, ਲੇਕਿਨ ਉਹਦਾ ਸਹੀ ਸਮੇਂ ਹੈ ਉਹਦੇ ਉੱਤੇ ਟਿੱਪਣੀ ਕਰਨ ਦਾ ਔਰ ਬੋਲਣ ਦਾ, ਕਿਉਂਕਿ ਇਹ ਮੁੱਦਾ ਪੰਜਾਬ ਦੇ ਅਮਨ, ਪੰਜਾਬ ਦੀ ਸ਼ਾਂਤੀ, ਪੰਜਾਬ ਦੇ ਭਾਈਚਾਰੇ ਨਾਲ ਜੁੜਿਆ ਹੋਇਆ ਔਰ ਐਸੀਆਂ ਤਾਕਤਾਂ ਜਿਹੜੀਆਂ ਪੰਜਾਬ ਦੇ ਅੰਦਰ ਵੱਖਵਾਦੀ ਸੋਚ ਦੇ ਨਾਲ ਪਨਪ ਰਹੀਆਂ ਉਹਨਾਂ ਨੂੰ ਕੁਚਲਣ ਦਾ ਮੌਕਾ ਹੈ। ਇਸ ਕਰਕੇ ਪੰਜਾਬ ਦੇ ਅੰਦਰ ਜਿਹੜੇ ਵੀ ਪੰਜਾਬੀਆਂ ਨਾਲ ਪਿਆਰ ਕਰਦੇ ਨੇ, ਪੰਜਾਬ ਨਾਲ ਪਿਆਰ ਕਰਦੇ ਨੇ, ਮੈਨੂੰ ਲੱਗਦਾ ਹੈ ਕਿ ਇਸ ਵੇਲੇ ਇਕਜੁੱਟਤਾ ਦਿਖਾਣੀ ਚਾਹੀਦੀ ਹੈ। ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟਤਾ ਦਿਖਾਣੀ ਚਾਹੀਦੀ ਹੈ ਔਰ ਐਸੀਆਂ ਤਾਕਤਾਂ ਜਿਹੜੀਆਂ ਮੇਰੇ ਪੰਜਾਬ ਨੂੰ ਲਹੂ ਲੁਹਾਨ ਕਰਨਾ ਚਾਹੁੰਦੀਆਂ, ਜਿਹੜੀਆਂ ਪੰਜਾਬ ਨੂੰ ਲਾਂਭੂ ਲਾਣੀਆਂ ਚਾਹੁੰਦੀਆਂ, ਉਹਨੂੰ ਪੂਰੀ ਤਾਕਤ ਨਾਲ ਆਪਣੇ ਰਾਜਨੀਤਿਕ ਵਿਚਾਰਾਂ ਨੂੰ ਛੱਡ ਕੇ ਲੜਨਾ ਚਾਹੀਦਾ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਕਾਰਨ ਪੰਜਾਬ ਦਾ ਮਾਹੌਲ ਕਾਫੀ ਸੰਵੇਦਨਸ਼ੀਲ ਬਣਿਆ ਹੋਇਆ ਹੈ। ਅਜਿਹੇ ਵਿੱਚ ਪੰਜਾਬ ਦੀਆਂ ਵੱਖੋ-ਵੱਖ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਹਾਲਾਤਾਂ ਨਾਲ ਸੰਬੰਧਿਤ ਮੈਮੋਰੈਂਡਮ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਦੇ ਵਿੱਚ ਪਾਰਟੀ ਦੇ ਵੱਲੋਂ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਧਰਨੇ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਨੇ, ਜਿਸ ਦੇ ਵਿੱਚ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਡਿਪਟੀ ਕਮਿਸ਼ਨਰ ਰਾਹੀਂ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਹ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਬਦਲਾਅ ਦੀ ਨੀਤੀ ਨਾਲ ਨਹੀਂ ਆਈ, ਬਦਲੇ ਦੀ ਨੀਤੀ ਦੇ ਨਾਲ ਆ ਗਈ ਹੈ। ਪੰਜਾਬ ਦੇ ਵਿੱਚ ਅਨਲਾਨੀਆਂ ਐਮਰਜੈਂਸੀ ਲਾ ਦਿੱਤੀ ਗਈ ਹੈ ਤੇ ਹੋਰ ਫੋਰਸਾਂ ਕੇਂਦਰ ਸਰਕਾਰ ਦੀਆਂ ਮੰਗਾ ਕੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਨੇ, ਸਿਹਤ ਸਹੂਲਤਾਂ ਬੰਦ ਨੇ, ਜਾਮ ਲੱਗੇ ਹੋਏ ਨੇ, ਗੈਰ ਕਾਨੂੰਨੀ ਢੰਗ ਤਰੀਕੇ ਦੇ ਨਾਲ ਲੋਕਾਂ ਨੂੰ ਘਰਾਂ ਦੇ ਵਿੱਚੋਂ ਫੜਿਆ ਜਾ ਰਿਹਾ ਹੈ ਬਿਨਾਂ ਐਫਆਈਆਰ ਦਰਜ ਤੇ ਉੱਤੋਂ। ਜਿਨ੍ਹਾਂ ਲੋਕਾਂ ਨੂੰ ਫੜਿਆ ਜਾ ਰਿਹਾ ਤੇ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਤੇ ਜਿਨ੍ਹਾਂ ਨੂੰ ਫੜਿਆ ਜਾ ਰਿਹਾ ਤੇ ਬਿਨਾਂ ਬਿਨਾਂ ਤਬਦੀਸ਼ ਕੀਤਿਓਂ ਬਗੈਰ, ਮੈਜਿਸਟ੍ਰੇਟ ਦੇ ਪੇਸ਼ ਕੀਤੋਂ ਬਗੈਰ ਕਿਸੇ ਨੂੰ ਡਿਬਰੂਗੜ੍ਹ, ਕਿਸੇ ਨੂੰ ਅਸਾਮ, ਕਿਸੇ ਨੂੰ ਵੱਖ-ਵੱਖ ਦੇਸ਼ ਦੇ ਹੋਰ ਕੋਨਿਆਂ ਦੇ ਵਿੱਚ ਗੈਰ ਕਾਨੂੰਨੀ ਢੰਗ ਤਰੀਕੇ ਦੇ ਨਾਲ ਡਿੱਗਿਆ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਦੇ ਲਈ ਫੇਲ ਹੋਈ ਸਰਕਾਰ ਪੰਜਾਬ ਦੇ ਵਿੱਚ ਡੰਡੇ ਦਾ ਰਾਜ, ਜਿਵੇਂ ਕਿ ਪਹਿਲਾਂ ਗਵਰਨਰੀ ਰਾਜ ਰਿਹਾ, ਜਿਵੇਂ ਕਿ ਪਹਿਲਾਂ ਬੇਅੰਤ ਸਿੰਘ ਦਾ ਰਾਜ ਰਿਹਾ,
ਐਮਰਜੈਂਸੀ ਇੰਦਰਾ ਗਾਂਧੀ ਨੇ ਲਾ ਦਿੱਤੀ ਸੀ ਸਾਰਾ ਕੁਝ ਭੰਗ ਕਰਕੇ। ਇਸ ਤਰੀਕੇ ਦੇ ਵਿੱਚ ਪੰਜਾਬ ਸਰਕਾਰ ਭੰਗ ਹੋ ਚੁੱਕੀ ਹੈ। ਇਸ ਕਰਕੇ ਇੱਥੇ ਪੁਲਿਸ ਰਾਜ ਲੱਗ ਚੁੱਕਿਆ ਹੈ, ਐਮਰਜੈਂਸੀ ਲੱਗ ਚੁੱਕੀ ਹੈ, ਜਮਹੂਰੀਅਤ ਬੰਦ ਹੋ ਗਈ ਹੈ, ਇੰਟਰਨੈਟ ਸੇਵਾਵਾਂ ਬੰਦ ਨੇ। ਸਿਮਰਜੀਤ ਮਾਨ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਟਵਿੱਟਰ ਅਕਾਊਂਟ ਵੀ ਬਲੌਕ ਕਰ ਦਿੱਤਾ ਗਿਆ। ਮੈਂਬਰ ਪਾਰਲੀਮੈਂਟ ਦਾ ਕਦੇ ਅੱਜ ਤੱਕ ਅਕਾਊਂਟ ਬਲੌਕ ਨਹੀਂ ਹੁੰਦਾ। ਜਦੋਂ ਇਹਦੇ ਬਾਰੇ ਅਸੀਂ ਪੁੱਛਿਆ, ਜਾਣਕਾਰੀ ਲਈ ਇਹਨਾਂ ਤੋਂ, ਸਰਕਾਰ ਦੇ ਉੱਤੋਂ, ਉਹ ਕਹਿੰਦੇ ਪੰਜਾਬ ਸਰਕਾਰ ਨੇ ਹਦਾਇਤਾਂ ਦੇ ਮੁਤਾਬਕ ਇੱਥੇ ਦਹਿਸ਼ਤ ਫੈਲਦੀ ਹੈ ਕਿ ਇਹਨਾਂ ਦਾ ਜੋ ਟਵਿੱਟਰ ਅਕਾਊਂਟ ਹੈ ਉਹ ਬਲੌਕ ਕੀਤਾ ਜਾਵੇ। ਮੈਨੂੰ ਇਹ ਦੱਸੋ ਕਿ ਜਮਹੂਰੀਅਤ ਦੀ ਆਵਾਜ਼ ਕਿੱਥੇ ਰਹਿ ਗਈ ਹੈ? ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਸਾਰੇ ਲੋਕ ਬੈਠੇ ਹੋ, ਮੀਡੀਆ ਨਾਲ ਸੰਬੰਧਿਤ ਹੋ, ਕੋਈ ਵੈੱਬ ਚੈਨਲ ਚਲਾ ਰਿਹਾ, ਇੰਟਰਨੈਟ ਸੇਵਾਵਾਂ ਬੰਦ ਨੇ, ਐਮਰਜੈਂਸੀ ਲੱਗ ਚੁੱਕੀ ਹੈ। ਇਹ ਅਜਿਹੀ ਕਿਹੜੀ ਇੱਥੇ ਬੰਬ ਧਮਾਕਾ, ਕੋਈ ਗੋਲਾ ਬਰੂਦ ਡਿੱਗ ਪਿਆ ਜਿਹੜਾ ਇੱਥੇ ਕੋਈ ਐਮਰਜੈਂਸੀ ਸੇਵਾਵਾਂ ਲਾਉਣ ਦੀ ਜ਼ਰੂਰਤ ਪੈ ਗਈ ਸੀ? ਨਾ ਕਿਸੇ ਦੇਸ਼ ਨਾਲ ਜੰਗ ਲੱਗੀ ਹੋਈ ਹੈ। ਪੰਜਾਬ ਦੀ ਜਮਹੂਰੀਅਤ ਹੈ, ਧਰਨਾ ਮੁਜ਼ਾਹਰਾ ਕਰਨ ਦਾ ਹਰੇਕ ਬੰਦੇ ਦਾ ਫਰਜ਼ ਬਣਦਾ। ਇਹ ਧਰਨੇ ਮੁਜ਼ਾਹਰੇ ਕਰ ਨਹੀਂ ਦਿੰਦਾ। ਪਹਿਲਾਂ ਇਹ 10 ਸਾਲ ਕਦੇ ਅੰਨਾ ਹਜ਼ਾਰੇ ਨੂੰ ਲਾਇਆ, ਅੱਜ ਅੰਨਾ ਹਜ਼ਾਰੇ ਕਿੱਥੇ ਹੈ? ਕੇਜਰੀਵਾਲ ਖੁਦ ਮੋਰਚਿਆਂ ਦੇ ਵਿੱਚ ਬੈਠਦਾ ਸੀਗਾ, ਧਰਨੇ ਮੁਜ਼ਾਹਰੇ ਕਰਦਾ ਸੀ, ਰੋਡਾਂ ਬੰਦ ਕਰਦਾ ਸੀਗਾ। ਇਹਨਾਂ ਨੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਝੂਠਾ ਵਾਅਦਾ ਕਰਕੇ ਰੋਡਾਂ ਦੇ ਵਿੱਚ ਬੈਠ ਕੇ ਧੋਖੇ ਦੇ ਨਾਲ ਸਰਕਾਰ ਬਣਾ ਕੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਾ ਬੰਦ ਕਰ ਦਿੱਤਾ। ਇਸ ਕਰਕੇ ਅੱਜ ਪਾਰਟੀ ਵੱਡੇ ਤੌਰ ਤੇ ਪਾਲਿਸੀ ਪ੍ਰੋਗਰਾਮ ਸਿਮਰਜੀਤ ਮਾਨ ਦੱਸ ਰਿਹਾ ਹੈ। ਇਸ ਕਰਕੇ ਹੈ ਕਿ ਡਰਨ ਦੀ ਇਹਦੇ ਤੋਂ ਲੋੜ ਨਹੀਂ। ਅਸੀਂ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਹਿ ਦਿੱਤਾ, ਜਨਰਲ ਸਕੱਤਰਾਂ ਨੂੰ ਕਹਿ ਦਿੱਤਾ। ਚੰਡੀਗੜ੍ਹ ਅਸੀਂ ਆਪ ਬੈਠੇ ਹਾਂ, ਕੇਂਦਰੀ ਦਫ਼ਤਰ ਸਾਡਾ ਚੰਡੀਗੜ੍ਹ ਹੈ ਅਤੇ ਪਾਰਟੀ ਦਾ ਹੈੱਡਕੁਆਟਰ ਸਾਡਾ ਫਤਿਹਗੜ੍ਹ ਸਾਹਿਬ ਹੈ ਅਤੇ ਦਿੱਲੀ ਸਾਡਾ ਦਫ਼ਤਰ ਰਕਾਬਗੰਜ ਹੈ। ਸਾਨੂੰ ਕਿਸੇ ਵੀ ਟਾਈਮ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਇਸ ਤਰੀਕੇ ਦੇ ਨਾਲ ਸਾਨੂੰ ਸੰਪਰਕ ਕੀਤਾ ਜਾਵੇ, ਚਾਹੇ ਸਾਨੂੰ ਡਿਸਟ੍ਰਿਕਟ ਹੈੱਡਕੁਆਟਰ 'ਤੇ ਲੜਾਈ ਲੜਨੀ ਪਵੇ, ਚਾਹੇ ਹਾਈ ਕੋਰਟ ਲੜਾਈ ਲੜਨੀ ਪਵੇ, ਚਾਹੇ ਸੁਪਰੀਮ ਕੋਰਟ ਲੜਾਈ ਲੜਨੀ ਪਵੇ, ਚਾਹੇ ਜੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਾਹਮਣੇ ਜਾਣਾ ਪਵੇ, ਚਾਹੇ ਮੋਦੀ ਦੇ ਸਾਹਮਣੇ ਜਾਣਾ ਪਵੇ। ਇਸ ਤਰੀਕੇ ਦੇ ਨਾਲ ਅਸੀਂ ਲੜਾਈ ਲੰਬੀ ਖਿੱਚ ਦਿੱਤੀ ਹੈ। ਅੱਜ ਤੋਂ ਬਾਅਦ ਸਾਡੀ ਲੜਾਈ ਬਰਥ 'ਚ ਭਗਵੰਤ ਮਾਨ ਤੇ ਸਿਮਰਜੀਤ ਮਾਨ ਹੋ ਗਈ ਹੈ। ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਐਨਐਸਏ ਐਕਟ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਖਿਲਾਫ ਐਨਐਸਏ ਐਕਟ ਨਹੀਂ ਲਗਾਉਣਾ ਚਾਹੀਦਾ ਸੀ। ਅਜਿਹਾ ਕਰਨ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬੇਚੈਨੀ ਹੈ। ਨੌਜਵਾਨਾਂ ਨੂੰ ਮੁੜ ਤੋਂ ਘਰਾਂ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਰੇ ਆਪਣੇ ਇਲਾਕੇ ਤੋਂ ਕਈ ਨੌਜਵਾਨ ਚੁੱਕੇ ਗਏ ਹਨ। ਸਰਕਾਰ ਉਹਨਾਂ ਨੂੰ ਤੁਰੰਤ ਰਿਹਾ ਕਰੇ। ਸਪੀਕਰ ਸਾਹਿਬ, ਜੋ ਪੰਜਾਬ ਦੇ ਅੰਦਰ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਮਸਲੇ ਨੂੰ ਲੈ ਕੇ ਜੋ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਪੰਜਾਬ ਨੇ ਬੜਾ ਸੰਤਾਪ ਹੰਢਾਇਆ। ਖਾਸ ਤੌਰ ਤੇ ਸਿੱਖ ਨੇ ਜਿਹੜੇ, ਉਹਨਾਂ ਨੂੰ ਅੱਜ ਪੰਜਾਬ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਜਾ ਰਿਹਾ, ਮੈਂ ਸਮਝਦਾ ਕਿ ਬੜੀ ਮਾੜੀ ਗੱਲ ਆ, ਕਿਉਂਕਿ ਜੇ ਕੋਈ ਵੀ ਕਸੂਰਵਾਰ ਆ, ਚਾਹੇ ਅੰਮ੍ਰਿਤਪਾਲ ਆ ਜਾਂ ਹੋਰ ਆ ਕੋਈ, ਜੇ ਕਿਸੇ ਨੇ ਕੋਈ ਗੁਨਾਹ ਕੀਤਾ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਦੇ ਤੇ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਸੀ। ਲੇਕਿਨ ਜੋ ਵੀ ਮਾਹੌਲ ਇੰਟਰਨੈਟ ਬੰਦ ਕੀਤਾ ਗਿਆ ਪਿਛਲੇ 3-4 ਦਿਨਾਂ ਤੋਂ, ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ NRI ਜਿੰਨੇ ਵੀ ਸਿੱਖ ਬੈਠੇ ਨੇ, ਅੱਜ ਉਹ ਪੰਜਾਬ ਦੇ ਮਾਹੌਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਕ ਨੇ। ਸੋ ਜਿਹੜੇ ਵੀ ਬੇਕਸੂਰ ਸਿੱਖ ਨੌਜਵਾਨ ਨੇ, ਜਿਹੜੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਵੀ, ਖਾਸ ਤੌਰ ਤੇ ਮੇਰੇ ਹਲਕੇ ਦੇ ਵਿੱਚੋਂ ਵੀ, ਜਿਨ੍ਹਾਂ ਨੂੰ ਬਿਨਾਂ ਵਜ੍ਹਾ ਗ੍ਰਿਫਤਾਰ ਕੀਤਾ ਗਿਆ, ਸੋ ਤੁਰੰਤ ਉਹ ਸਾਰੇ ਜਿਹੜੇ ਨੌਜਵਾਨ ਨੇ ਉਹ ਰਿਹਾ ਕਰਾਏ ਜਾਣ, ਅਤੇ ਪੰਜਾਬ ਦਾ ਜਿਹੜਾ ਮਾਹੌਲ ਹੈ, ਇਸ ਨੂੰ ਜਿਹੜੀ ਸ਼ਾਂਤੀ ਬਣਾਈ ਰੱਖਣੀ, ਇਹ ਬੜੀ ਜ਼ਰੂਰੀ ਆ। ਸੋ ਜੋ ਮੈਂ ਫਿਰ ਉਹੀ ਗੱਲ ਕਰਦਾ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲਗਾਇਆ ਜਾ ਰਿਹਾ ਉਹ ਬਿਲਕੁਲ ਗਲਤ ਹੈਗਾ। ਸੋ ਜੋ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕੀਤੀ ਜਾਵੇ, ਤਾਂ ਜੋ ਪੰਜਾਬ ਦੇ ਵਿੱਚ ਅਸੀਂ ਇੱਕ ਚੰਗਾ ਮਾਹੌਲ ਆ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਉਹ ਅਸੀਂ ਸਿਰ ਸਕੀਏ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਕੁਝ ਲੋਕ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਕਾਰਵਾਈ ਨੂੰ ਸਹੀ ਠਹਿਰਾ ਰਹੇ ਹਨ ਤਾਂ ਕੁਝ ਇਸ ਨੂੰ ਨਾਜਾਇਜ਼। ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਹਲੇ ਤੱਕ ਜਾਰੀ ਹੈ। ਪੰਜਾਬ ਪੁਲਿਸ ਨੇ ਹੁਣ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੇ 154 ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸੇ ਦੇ ਚੱਲਦੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 154 ਨੌਜਵਾਨਾਂ ਦੀ ਜਾਣਕਾਰੀ ਇਕੱਤਰ ਕਰਕੇ ਇੱਕ ਸੂਚੀ ਤਿਆਰ ਕੀਤੀ ਹੈ ਕਿ ਕੌਣ-ਕੌਣ ਕਿੱਥੇ-ਕਿੱਥੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਿਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਜਾਣਕਾਰੀ ਸਰਕਾਰ ਨੂੰ ਸਾਂਝੀ ਕਰਨੀ ਚਾਹੀਦੀ ਸੀ ਤਾਂ ਕਿ ਮਾਪਿਆਂ ਤੇ ਲੋਕਾਂ ਨੂੰ ਪਤਾ ਲੱਗ ਸਕਦਾ ਤੇ ਉਹ ਪੈਰਵੀ ਕਰ ਸਕਦੇ ਸਨ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਮਾਹੌਲ ਬਹੁਤ ਸੰਵੇਦਨਸ਼ੀਲ ਬਣਿਆ ਹੋਇਆ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਪੁਲਿਸ ਅੱਜ ਲਗਾਤਾਰ 5ਵੇਂ ਦਿਨ ਵੀ ਭਾਲ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਹਨ। ਪੁਲਿਸ ਲਗਾਤਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨ ਰਹੀ ਹੈ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਦੋਂ ਦਾ ਗ੍ਰਿਫਤਾਰ ਕਰ ਚੁੱਕੀ ਹੈ। ਇਸੇ ਦੇ ਚੱਲਦਿਆਂ ਵਿਰੋਧੀ ਧਿਰਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਲਗਾਤਾਰ ਘੇਰਿਆ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸੇ ਦੇ ਚੱਲਦਿਆਂ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਫੜੇ ਜਾਣ ਤੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇਸ਼ ਵਿਰੋਧੀ ਅਨਸਰਾਂ ਪ੍ਰਤੀ ਕਿਸੇ ਵੀ ਨਰਮੀ ਦਾ ਸਮਰਥਨ ਨਹੀਂ ਕਰਦੀ, ਪਰ ਇਹਨਾਂ ਗੁੰਮਰਾਹ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਰਮ ਪਹੁੰਚ ਦੀ ਲੋੜ ਹੈ। ਵੜਿੰਗ ਨੇ ਪੱਤਰ ਵਿੱਚ ਲਿਖਿਆ ਕਿ ਦਿਨੋਂ ਦਿਨ ਲੋਕ ਪੰਜਾਬ ਸਰਕਾਰ ਉੱਤੇ ਆਪਣਾ ਭਰੋਸਾ ਖੋ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਾਉਣ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹਾਨੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਅਤੇ ਹੁਣ ਚੰਗੇ ਭਵਿੱਖ ਵੱਲ ਤੁਰਨ ਦੀ ਲੋੜ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਨੌਜਵਾਨ ਮਾਨਸਿਕਤਾ ਵਿੱਚ ਸਰਕਾਰਾਂ ਦੀਆਂ ਵਧੀਕੀਆਂ ਅਤੇ ਵਿਤਕਰੇਬਾਜ਼ੀ ਖਿਲਾਫ ਡਾਢਾ ਗੁੱਸਾ ਹੈ। ਉਹਨਾਂ ਕਿਹਾ ਕਿ ਕੁਝ ਵੱਡੀਆਂ ਤਾਕਤਾਂ ਹਰ ਵੇਲੇ ਮੌਕੇ ਦੀ ਤਾਕ ਵਿੱਚ ਰਹਿੰਦੀਆਂ ਹਨ ਜੋ ਸਿੱਖ ਨੌਜਵਾਨਾਂ ਨੂੰ ਦਿਸ਼ਾਹੀਣ ਕਰਕੇ ਬਲੀ ਦਾ ਬੱਕਰਾ ਬਣਾ ਸਕਣ। ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਬੌਧਿਕ ਅਤੇ ਅਕਾਦਮਿਕ ਕਾਇਆ ਕਲਪ ਕਰਨ ਵਾਲੇ ਰਾਹ ਤੇ ਚੱਲਣ ਲਈ ਕਿਹਾ ਹੈ। ਕੋਟਕਪੁਰਾ ਗੋਲੀकांड ਵਿੱਚ ਚਾਰਜਸ਼ੀਟ ਵਿੱਚ ਨਾ ਆਉਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਅਤੇ ਗੋਲੀकांड ਦੀਆਂ ਘਟਨਾਵਾਂ ਤੇ ਅਫਸੋਸ ਜਤਾਉਂਦੇ ਹੋਏ ਮੌਜੂਦਾ ਮਾਨ ਸਰਕਾਰ ਅਤੇ ਕੈਪਟਨ ਸਰਕਾਰ ਨੂੰ ਘੇਰਿਆ। ਸਾਬਕਾ ਮੁੱਖ ਮੰਤਰੀ ਨੇ ਖੁੱਲੀ ਚਿੱਠੀ ਵਿੱਚ ਲਿਖਿਆ, ਮੈਨੂੰ ਅਫਸੋਸ ਹੈ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਕੁਝ ਬੇਹੱਦ ਮਾੜੀਆਂ ਤੇ ਘਿਨੌਣੀਆਂ ਘਟਨਾਵਾਂ ਵਾਪਰੀਆਂ। ਇਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਭੂ ਲਾਉਣ ਦੀ ਡੂੰਘੀ ਸਾਜ਼ਿਸ਼ ਸੀ। ਇਸੇ ਕੜੀ ਵਿੱਚ ਦੋ ਲਾਅ ਐਂਡ ਆਰਡਰ ਦੀਆਂ ਘਟਨਾਵਾਂ ਵੀ ਅਚਾਨਕ ਵਾਪਰੀਆਂ ਜੋ ਬੇਹੱਦ ਮੰਦਭਾਗੀਆਂ ਸਨ। ਮੈਂ ਖੁਦ ਇਸ ਗੱਲ ਦਾ ਹਾਮੀ ਹਾਂ ਕਿ ਇਹ ਘਟਨਾਵਾਂ ਦੀ ਨਿਰਪੱਖ ਜਾਂਚ ਹੋਵੇ ਤੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਪਰ ਬੜਾ ਅਫਸੋਸ ਹੈ ਕਿ ਸਾਡੀ ਸਰਕਾਰ ਜਾਣ ਤੋਂ ਬਾਅਦ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਨੇ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਉੱਪਰ ਨਿਰੰਤਰ ਰਾਜਨੀਤੀ ਹੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਮੇਰੇ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਭਗਵੰਤ ਮਾਨ ਦੀ ਇਹ ਕਾਰਵਾਈ ਬੇਹੱਦ ਅਨੈਤਿਕ, ਲੋਕਤੰਤਰ ਲਈ ਬੇਹੱਦ ਘਾਤਕ ਅਤੇ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਹੈ। ਇਹ ਬਦਲਾਖੋਰੀ ਦੀ ਸਿਆਸਤ ਦਾ ਸ਼ਿਖਰ ਹੈ। ਮੈਂ ਸਾਰੀ ਉਮਰ ਹੀ ਸਰਕਾਰਾਂ ਦੇ ਜ਼ਬਰ ਖਿਲਾਫ ਲੜਦਾ ਰਿਹਾ ਹਾਂ ਅਤੇ 95 ਸਾਲ ਦੀ ਉਮਰ ਵਿੱਚ ਹੁਣ ਵੀ ਡਟ ਕੇ ਲੜਾਂਗਾ। ਇਸ ਤਰ੍ਹਾਂ ਦੇ ਦਬਾਅ ਮੈਨੂੰ ਕਦੀ ਵੀ ਝੁਕਾ ਨਹੀਂ ਸਕਦੇ। ਮੈਨੂੰ ਨਿਆਂਪਾਲਿਕਾ ਉੱਪਰ ਪੂਰਨ ਭਰੋਸਾ ਹੈ। ਮੈਂ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਹ ਕੇਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇੱਕ ਵੱਡੀ ਸਾਜ਼ਿਸ਼ ਹੈ। ਸਮੂਹ ਪੰਥ ਪ੍ਰਸਤਾਂ ਅਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਇਹਨਾਂ ਸਾਜ਼ਿਸ਼ਾਂ ਖਿਲਾਫ ਡਟ ਕੇ ਖੜਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਹਰਾ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਕੋਟਕਪੁਰਾ ਗੋਲੀकांड ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ 3 ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਫਰੀਦਕੋਟ ਅਦਾਲਤ ਨੇ ਰੱਦ ਕਰ ਦਿੱਤਾ ਹੈ। ਡੀਜੀਪੀ ਸੁਮੇਧ ਸੈਣੀ ਤੋਂ ਇਲਾਵਾ ਉਸ ਵੇਲੇ ਦੇ ਕਈ ਪੁਲਿਸ ਅਧਿਕਾਰੀਆਂ ਜਿਨ੍ਹਾਂ ਵਿੱਚ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ਸ਼ਾਮਿਲ ਹਨ, ਦੀਆਂ ਜ਼ਮਾਨਤ ਪਟੀਸ਼ਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸੁਮੇਧ ਸੈਣੀ ਉਮਰਾ ਨੰਗਲ ਤੋਂ ਇਲਾਵਾ ਇੱਕ ਹੋਰ ਐਸਐਚਓ ਗੁਰਦੀਪ ਸਿੰਘ ਨੂੰ ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਕੋਟਕਪੁਰਾ ਗੋਲੀकांड ਮਾਮਲੇ ਵਿੱਚ ਹਾਈਕੋਰਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਕੱਲ੍ਹ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਉਹਨਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ। ਕੋਟਕਪੁਰਾ ਗੋਲੀकांड ਵਿੱਚ ਅਦਾਲਤ ਦੇ ਸੰਮਨ ਮਿਲਣ ਮਗਰੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਹਾਈਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਨ। ਇਹ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਉਹ ਜਲਦੀ ਹੀ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਨਗੇ ਤੇ ਹਾਈਕੋਰਟ ਵਿੱਚ 2 ਜਾਂ 3 ਦਿਨਾਂ ਤੱਕ ਸੁਣਵਾਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਫਰੀਦਕੋਟ ਦੀ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਵੀ ਕਰ ਦਿੱਤੀ ਸੀ। ਅਦਾਲਤ ਨੇ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਸੀ ਤੇ 23 ਮਾਰਚ ਨੂੰ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਸੀ। ਵੀਰੋ, ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਉੱਤੇ ਜਿਹੜਾ ਇੱਕ ਝੂਠਾ ਪਰਚਾ ਦਿੱਤਾ ਗਿਆ 307 ਦਾ, ਉਹਦੇ ਵਿੱਚ ਐਂਟੀਸਪੇਟਰੀ ਬੇਲ ਦੇ ਦਿੱਤੀ ਹੈ। ਵੀਰੋ, 2 ਸਰਕਾਰਾਂ ਦੇ ਸਿਆਸੀ ਛੜਯੰਤਰ, ਕਾਂਗਰਸ ਤੇ ਆਮ ਆਦਮੀ ਪਾਰਟੀ, ਮਕਸਦ ਇੱਕੋ ਕਿ ਕਿਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾਇਆ ਜਾਵੇ। ਪਰ ਸਾਡਾ ਸਿਰ ਝੁਕਦਾ ਜੁਡੀਸ਼ਰੀ ਦੇ ਅੱਗੇ, ਕਿਉਂਕਿ ਦੂਜੀ ਵਾਰ ਉਹੀ ਝੂਠੀ ਇਨਵੈਸਟੀਗੇਸ਼ਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਦਹਲੀਜ਼ ਤੇ ਆ ਕੇ ਢਹਿ ਢੇਰੀ ਹੋ ਗਈ। ਵੀਰੋ, 96 ਸਾਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਕਸੂਰ ਕੀ? ਕਿਉਂਕਿ ਉਹ ਆਪਣੇ ਸੂਬੇ ਪ੍ਰਤੀ ਚਿੰਤਤ ਸੀ, ਮੁੱਖ ਮੰਤਰੀ ਸੀ, ਅਫਸਰਾਂ ਦੇ ਨਾਲ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜੇ।
ਉਹਨਾਂ ਦੇ ਉੱਤੇ ਪਰਚਾ ਦਿੱਤਾ ਗਿਆ। ਉਹ ਹੁੰਦੀਆਂ ਸੀ ਸਰਕਾਰਾਂ। ਅੱਜ ਸਾਡੀ ਸਰਕਾਰ ਕੀ ਕਰ ਰਹੀ ਹੈ ਵੀਰੋ? ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ, ਆਮ ਆਦਮੀ ਪਾਰਟੀ ਦੇ ਮੰਤਰੀ ਹੋਣ, MLA ਹੋਣ, ਇਹ ਸਿਰਫ ਤੇ ਸਿਰਫ ਕੇਂਦਰ ਦੇ ਨਾਲ ਰਲ ਕੇ ਸਾਡੇ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸਿੱਟ ਰਹੇ ਨੇ। ਵੀਰੋ, ਛੋਟੀ ਉਮਰ ਦੇ ਨੌਜਵਾਨ, ਕੋਈ 20 ਸਾਲ ਦਾ, ਕੋਈ 22 ਸਾਲ ਦਾ, ਕੋਈ 25 ਸਾਲ ਦਾ, ਤੇ ਕਾਨੂੰਨ ਕਿਹੜੇ ਲਾ ਰਹੇ ਨੇ? NSA। ਕਹਿੰਦੇ ਪੰਜਾਬ ਦੇ ਨੌਜਵਾਨਾਂ ਤੋਂ, ਸਿੱਖਾਂ ਤੋਂ ਦੇਸ਼ ਨੂੰ ਖਤਰਾ ਹੈ। ਇਹ ਫੇਰ ਦੁਬਾਰਾ ਸਾਡੀ ਨੌਜਵਾਨੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪਹਿਲਾਂ ਨਸ਼ੇ ਦਾ ਤਿਲਕ ਲਾਇਆ, ਪਹਿਲਾਂ 1984 ਚ ਵੱਖਵਾਦ ਦਾ ਤਿਲਕ ਲਾਉਣਾ ਚਾਹਿਆ, ਤੇ ਅੱਜ ਫੇਰ। ਵੀਰੋ, ਸਿੱਖਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ। ਅਸੀਂ ਤਾਂ ਆਜ਼ਾਦੀ ਵੀ ਆਪਣੇ ਪਿੰਡੇ ਤੇ ਹੰਢਾਈ ਹੈ, ਤੇ ਅੱਜ ਭਗਵੰਤ ਮਾਨ ਸਾਡੇ ਤੇ ਕਿਹੜਾ ਕਲੰਕ ਲਾਉਣ ਤੁਰਿਆ, ਇਹ ਵੀ ਜਵਾਬਦੇਹੀ ਭਗਵੰਤ ਮਾਨ ਦੀ ਹੈ। ਤੇ ਅੱਜ ਸਰਕਾਰ ਦੇ ਵਿੱਚ ਉਹੀ ਲੋਕ ਬੈਠੇ ਨੇ ਜਿਹੜੇ ਕਿਸੇ ਸਮੇਂ 1984 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, 84 ਦਾ ਸਿੱਖ ਕਤਲੇਆਮ ਹੋਇਆ, ਉਦੋਂ ਵੀ ਇਹ ਲੋਕ ਸਰਕਾਰਾਂ 'ਚ ਬਹੁਤ ਉੱਚ ਅਹੁਦਿਆਂ ਤੇ ਬੈਠੇ ਸੀ। ਇਹ ਉਦਣ ਵੀ ਨਹੀਂ ਬੋਲੇ ਤੇ ਅੱਜ ਵੀ ਨਹੀਂ ਬੋਲਣਗੇ, ਕਿਉਂਕਿ ਇਹਨਾਂ ਨੂੰ ਕੁਰਸੀਆਂ ਹਮੇਸ਼ਾ ਹੀ ਪਿਆਰੀਆਂ ਰਹੀਆਂ ਨੇ। ਇਹਨਾਂ ਨੂੰ ਪੰਜਾਬੀ, ਪੰਜਾਬ, ਸਿੱਖੀ, ਇਹ ਇਹਨਾਂ ਨੂੰ ਪਿਆਰੀ ਨਹੀਂ। ਸਿਰਫ ਤੇ ਸਿਰਫ ਝੂਠੇ ਛਡਿਅੰਤਰ ਕਰਨਾ ਜਾਣਦੇ ਨੇ। ਪਰ ਪ੍ਰਮਾਤਮਾ ਦੇ ਘਰ ਦੇਰ ਹੈ, ਹਨੇਰ ਨਹੀਂ। ਇਹਨਾਂ ਦੇ ਗੁਨਾਹਾਂ ਦੇ ਹਿਸਾਬ ਵੀਰੋ ਉਰੀ ਹੋਣਗੇ, ਕਿਉਂਕਿ ਅੱਜ ਇਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਬੇਨਕਾਬ ਹੋ ਚੁੱਕੇ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੁੱਕ ਕੇ ਦੂਜੇ ਸੂਬੇ ਲੈ ਕੇ ਜਾਣਾ ਇਹ ਮਾਨ ਸਰਕਾਰ ਦਾ ਕੇਂਦਰ ਦੇ ਸਾਹਮਣੇ ਸਰੈਂਡਰ ਹੈ। ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਜੇਲ੍ਹ ਤੋਂ ਬੈਠ ਕੇ ਇੰਟਰਵਿਊ ਦੇ ਰਿਹਾ ਹੈ, ਉਸ ਤੇ ਸਰਕਾਰ ਇੱਕ ਸ਼ਬਦ ਨਹੀਂ ਬੋਲਦੀ ਹੈ। ਉਸ ਦੇ ਖਿਲਾਫ ਕੋਈ FIR ਦਰਜ ਨਹੀਂ ਕੀਤੀ ਗਈ, ਕੋਈ NSA ਨਹੀਂ ਲਗਾਇਆ ਗਿਆ। ਪੰਜਾਬ ਦੇ ਲੋਕਾਂ ਦੇ ਨਾਲ ਸਰਕਾਰ ਵੱਡਾ ਵਿਤਕਰਾ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਦੇਸ਼ ਦੇ ਮੀਡੀਆ ਵੱਲੋਂ ਪੰਜਾਬ ਦੇ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸੂਬੇ ਦੇ ਹਾਲਤ ਖਰਾਬ ਹੋ ਗਏ ਹਨ, ਜਦਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਵੱਖ-ਵੱਖ ਭਾਈਚਾਰਾ ਮਿਲ ਕੇ ਰਹਿੰਦਾ ਹੈ। ਇਹ ਇਸ ਲਈ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਲੋਕਾਂ ਵਿੱਚ ਹੈ। ਸਰਕਾਰ ਜਾਣਬੁੱਝ ਕੇ ਲੋਕਾਂ ਨੂੰ ਭੜਕਾ ਕੇ 2024 ਨੂੰ ਧਿਆਨ ਵਿੱਚ ਰੱਖ ਕੇ ਇਹ ਸਭ ਕੁਝ ਕਰਵਾ ਰਹੀ ਹੈ। BJP ਇਸੇ ਤਰ੍ਹਾਂ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਭਗਵੰਤ ਮਾਨ ਅਤੇ ਕੇਜਰੀਵਾਲ ਉਹਨਾਂ ਦਾ ਮੋਹਰਾ ਬਣੇ ਹੋਏ ਹਨ। ਉਹਨਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਨਾਲ ਆਪਣੀ ਗੱਲ ਰੱਖਣ। ਕੁਝ ਲੋਕ ਮੈਨੂੰ ਟਵਿੱਟਰ ਤੇ ਐਂਟੀ ਨੈਸ਼ਨਲ ਕਹਿੰਦੇ ਹਨ। ਇਹ ਉਹ ਲੋਕ ਹਨ ਜੋ ਪੰਜਾਬੀਆਂ ਅਤੇ ਸਿੱਖਾਂ ਦੇ ਖਿਲਾਫ ਕੈਂਪੇਨਿੰਗ ਚਲਾ ਰਹੇ ਹਨ। ਖਹਿਰਾ ਨੇ ਕਿਹਾ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਪਰ ਮੀਡੀਆ ਸਾਡੇ ਤੇ ਸਵਾਲ ਚੁੱਕ ਰਿਹਾ ਹੈ। ਉਹਨਾਂ ਕਿਹਾ ਕਿ 80,000 ਦੀ ਪੁਲਿਸ ਇੱਕ ਸ਼ਖਸ ਨੂੰ ਨਹੀਂ ਫੜ ਸਕੀ, ਕਿ ਮਾਨ ਪੁਲਿਸ ਦੇ ਅਫਸਰ ਦੀ ਜ਼ਿੰਮੇਵਾਰੀ ਤੈਅ ਕਰੇਗਾ, ਕੋਈ ਕਾਰਵਾਈ ਕੀਤੀ ਜਾਵੇਗੀ। 4 ਦਿਨ ਦੀ ਚੁੱਪੀ ਤੋਂ ਬਾਅਦ ਭਗਵੰਤ ਮਾਨ ਨੇ ਜਿਹੜੀ ਤਕਰੀਰ ਪੜ੍ਹੀ ਹੈ, ਉਸ ਦੀ ਸਕ੍ਰਿਪਟ ਵੀ ਦਿੱਲੀ ਤੋਂ ਤਿਆਰ ਹੋਈ ਹੈ। ਸਜ਼ਾ ਜ਼ਰੂਰ ਦਿਓ। ਅਗਰ ਕਿਸੇ ਨੇ ਅਜਨਾਲੇ ਦੇ ਥਾਣੇ ਦੇ ਉੱਤੇ ਹਮਲਾ ਕੀਤਾ, ਭੰਨਤੋੜ ਕੀਤੀ, ਜਾਂ ਤੁਹਾਡੇ ਕੋਲ ਸੰਵਿਧਾਨ ਦੀਆਂ ਧਾਰਾਵਾਂ ਨੇ, ਅਗਰ ਕੋਈ ਖਾਲਿਸਤਾਨ ਦੀ ਵੱਖਵਾਦ ਦੀ ਗੱਲ ਕਰਦਾ ਤਾਂ ਤੁਹਾਡੇ ਕੋਲ ਸੈਸ਼ਨ ਦੀਆਂ 153A ਸਮੇਤ ਬਹੁਤ ਸਾਰੀਆਂ ਧਾਰਾਵਾਂ ਨੇ, ਉਹਦੇ ਤੇ ਬੁੱਕ ਕਰੋ। ਪਰ ਪੰਜਾਬ ਦੇ ਵਿੱਚੋਂ ਚੱਕ ਕੇ ਲੋਕਾਂ ਨੂੰ ਅਸਾਮ ਦੇ ਵਿੱਚ ਲੈ ਜਾਣਾ, ਇਹ ਸਰਾਸਰ ਭਗਵੰਤ ਮਾਨ ਦਾ ਕੰਪਲੀਟ ਸਰੈਂਡਰ ਹੈ। ਉਸਨੇ ਛੱਡ ਦਿੱਤਾ ਸਾਰਾ ਕੁਝ ਕਿ ਤੁਸੀਂ ਜੋ ਕਰਨਾ ਕਰੋ, ਇਹ ਤੁਹਾਨੂੰ ਅਸੀਂ ਸਟੇਟ ਸੌਂਪ ਦਿੱਤੀ। ਲਾਰੈਂਸ ਬਿਸ਼ਨੋਈ, ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ, ਜਿਹਨੂੰ ਨਾਮਜ਼ਦ ਕੀਤਾ ਹੋਇਆ ਕਿ ਸਭ ਤੋਂ ਵੱਡਾ ਟੈਰਰ ਮੋਡਿਊਲ ਹੈ, ਇਹ ਕ੍ਰਾਈਮ ਸਿੰਡੀਕੇਟ ਦਾ ਬਾਦਸ਼ਾਹ ਹੈ, ਜਿਹਦੇ ਤੇ 10, 12, 8, 9, 10 ਮਰਡਰ ਕੇਸਿਸ ਨੇ, ਉਹ ਜੇਲ੍ਹਾਂ 'ਚੋਂ ਬੈਠਾ ਇੰਟਰਵਿਊ ਦੇ ਰਿਹਾ, ਉਹਦੇ ਤੇ ਇੱਕ ਲਫ਼ਜ਼ ਨਹੀਂ ਬੋਲਿਆ ਪੰਜਾਬ ਸਰਕਾਰ ਨੇ ਅੱਜ ਤੱਕ। ਇੱਕ ਲਫ਼ਜ਼, ਕੋਈ FIR ਨਹੀਂ, ਕੋਈ ਯੂਆਪਾ ਨਹੀਂ, ਕੋਈ NSA ਨਹੀਂ। ਐਡਾ ਭਾਰੀ ਵਿਤਕਰਾ ਯਾਰੋ। ਔਰ ਮੈਨੂੰ ਦੁੱਖ ਇਸ ਗੱਲ ਦਾ ਹੋ ਕਿ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਨੈਸ਼ਨਲ ਟੈਲੀਵਿਜ਼ਨਸ ਵੱਲੋਂ, ਸਾਰੇ ਦੇਸ਼ ਦੇ ਚੈਨਲ, ਅਖਬਾਰਾਂ ਲੱਗੀਆਂ ਹੋਈਆਂ ਨੇ ਕਿ ਬਸ ਪੰਜਾਬ ਜਿਹੜਾ ਵਾ ਉਹ ਬਸ ਹੁਣ ਬਿਲਕੁਲ ਇੱਕ ਐਜ ਤੇ ਪਹੁੰਚ ਗਿਆ, ਪੰਜਾਬ ਦੇ ਹਾਲਾਤ ਬਹੁਤ ਵਿਗੜ ਗਏ। ਪੰਜਾਬ ਦਾ ਹਾਲਾਤ ਕਿੱਥੇ ਵਿਗੜਿਆ? ਅੱਜ ਵੀ ਜੇ ਸਾਰੇ ਦੇਸ਼ ਵਿੱਚ ਜੇ ਕਮਿਊਨਲ ਫੈਬਰਿਕ ਜੇ ਕਿਸੇ ਸਟੇਟ ਦਾ ਸਭ ਤੋਂ ਜ਼ਿਆਦਾ ਇੰਟੈਕਟ ਆ, ਤੇ ਉਹ ਸਾਡੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਿੱਤੇ ਹੋਏ ਸਾਨੂੰ ਉਪਦੇਸ਼ ਆ, ਪੰਜਾਬ ਦਾ ਇੰਟੈਕਟ ਆ। ਇਹ ਜਾਣਬੁੱਝ ਕੇ 2024 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਦਾ ਇਸਤੇਮਾਲ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਭੜਕਾ ਕੇ ਉਹਦਾ ਰਿਐਕਸ਼ਨ ਇੱਥੇ ਚਾਹੁੰਦੇ ਨੇ। ਤੇ ਦੁਬਾਰਾ ਫਿਰ ਇੱਕ ਵਾਰ ਜਿਹਦਾ ਪਹਿਲਾਂ ਕਿਸੇ ਵੇਲੇ ਹੋਇਆ ਸੀਗਾ, ਭਾਰਤ ਦੀਆਂ ਚੋਣਾਂ BJP ਜਿੱਤਣਾ ਚਾਹੁੰਦੀ, ਉਹਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਉਹਨਾਂ ਦਾ ਮੋਹਰਾ ਬਣੇ ਨੇ। ਇਹ ਹੈਗੀ ਆ ਦੋਸਤੋ ਅਸਲ ਸੱਚਾਈ। ਔਰ ਮੈਂ ਪੁੱਛਣਾ ਚਾਹੁੰਦਾ, ਔਰ ਮੈਂ ਅਪੀਲ ਕਰਨਾ ਚਾਹੁੰਦਾ ਆਪਣੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਿੱਖ ਭਰਾਵਾਂ ਨੂੰ ਖਾਸ ਤੌਰ ਤੇ, ਠੀਕ ਹੈ ਤੁਹਾਡੇ ਜਜ਼ਬਾਤ ਹਨ, ਤੁਹਾਨੂੰ ਦੁੱਖ ਲੱਗ ਰਿਹਾ ਜੋ ਕੁਝ ਪੰਜਾਬ ਦੇ ਵਿੱਚ ਇੱਕ ਅਨਐਲਾਨੀ ਐਮਰਜੈਂਸੀ ਹੈ, ਪੁਲਿਸ ਸਟੇਟ ਬਣ ਚੁੱਕੀ ਆ, ਪੁਲਿਸ ਦਾ ਰਾਜ ਹੋ ਚੁੱਕਾ, ਪਰ ਤੁਸੀਂ ਉੱਥੇ ਕਿਰਪਾ ਕਰਕੇ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰੋ, ਜਾਓ ਜ਼ਰੂਰ। ਪੀਸਫੁਲ ਡੈਮੋਨਸਟ੍ਰੇਸ਼ਨ ਜਿਹੜੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਾਂ ਨੂੰ ਸਿਖਾਇਆ ਨਾ, 1 ਸਾਲ ਬੈਠੇ ਦਿੱਲੀ ਦੀ ਬਰੂਆਂ ਤੇ, ਕਿਸੇ ਨੇ ਇੱਕ ਮਾੜਾ ਮੋਟਾ ਵੀ ਕੋਈ ਪੀਸ ਨਹੀਂ ਡਿਸਟਰਬ ਕੀਤਾ। ਕੁੱਲ ਮਿਲਾ ਕੇ ਆਪਣੀ ਗੱਲ ਕਹੋ, ਸ਼ਾਂਤਮਈ ਢੰਗ ਦੇ ਨਾਲ ਕਹੋ,
ਮੈਨੂੰ ਪੂਰਨ ਆਸ ਹੈ ਕਿ ਇਹ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਐਂਟੀ ਪੰਜਾਬ ਔਰ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ, ਮੇਰੇ ਵਰਗੇ ਬੰਦੇ ਨੂੰ ਟਵਿੱਟਰ ਹੈਂਡਲ ਦੇ ਉੱਤੇ ਨਫ਼ਰਤ ਨਾਲ ਲਿਖੀ ਜਾਂਦੇ ਨੇ ਜੀ ਇਹ ਐਂਟੀ ਨੈਸ਼ਨਲ ਹੈ। ਮੈਂ ਇਲੈਕਟਡ ਆਦਮੀ ਆ, ਮੈਂ ਇੱਕ ਗੱਲ ਵਾਜਬ ਪੰਜਾਬ ਦੀ ਕਰਦਾ। ਇੱਕ ਹੇਟ ਕੈਂਪੇਨ ਚੱਲ ਰਿਹਾ ਪੰਜਾਬੀਆਂ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਵਿਸ਼ੇਸ਼ ਤੌਰ ਤੇ। ਭੁੱਲ ਗਏ ਨੇ ਉਹ ਲੋਕ ਕਿ ਸਿੱਖਾਂ ਨੇ ਇਸ ਦੇਸ਼ ਸਭ ਤੋਂ ਵੱਡੀ ਕੁਰਬਾਨੀ, ਜਦੋਂ ਹਲੇ ਦੇਸ਼ ਅੰਗਰੇਜ਼ਾਂ ਦਾ ਹਲੇ ਵਿਰੋਧ ਵੀ ਨਹੀਂ ਕਰ ਰਿਹਾ ਸੀਗਾ, ਪੰਜਾਬ ਦੀ ਧਰਤੀ ਤੋਂ ਗਦਰੀ ਬਾਬੇ, ਕੂਕਾ ਲਹਿਰ, ਬੱਬਰ ਅਕਾਲੀ, ਜਿਨ੍ਹਾਂ ਨੇ ਅੰਗਰੇਜ਼ਾਂ ਦਾ ਡਟ ਕੇ ਵਿਰੋਧ ਕੀਤਾ ਔਰ ਸਭ ਤੋਂ ਜ਼ਿਆਦਾ ਫਾਂਸੀਆਂ ਪੰਜਾਬੀਆਂ ਨੇ ਦਿੱਤੀਆਂ, ਸਿੱਖਾਂ ਨੇ ਦਿੱਤੀਆਂ। ਸਭ ਤੋਂ ਜ਼ਿਆਦਾ ਕਾਲੇ ਪਾਣੀ ਦੇ ਸ਼ਿਕਾਰ ਪੰਜਾਬੀ ਤੇ ਸਿੱਖ ਹੋਏ। ਅੱਜ ਸਾਡੀ ਇੰਟੈਗ੍ਰਿਟੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਨੈਸ਼ਨਲ ਮੀਡੀਆ ਚੈਨਲ ਤੇ, ਸਾਰਿਆਂ ਨੂੰ ਬਦਨਾਮ ਕਰੇ। ਅਸਲ ਕਹਾਣੀ ਮੇਰੇ ਸਤਿਕਾਰਯੋਗ ਵੀਰੋ ਭਰਾਓ ਭੈਣੋ, ਇਹ ਸਾਰਾ ਨੈਰੇਟਿਵ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਵਾ। ਜਿਹੜੀ ਪੁਲਿਸ ਫੋਰਸ 80,000 ਹੋ ਕੇ ਇੱਕ ਆਦਮੀ ਨੂੰ ਨਹੀਂ ਫੜ ਸਕੀ, ਕੀ ਭਗਵੰਤ ਮਾਨ ਕਿਸੇ ਪੁਲਿਸ ਦੇ ਅਫਸਰ ਦੇ ਉੱਤੇ ਅਕਾਊਂਟੇਬਿਲਿਟੀ ਹੋਲਡ ਕਰੇਗਾ, ਕਿਸੇ ਦੀ ਜ਼ਿੰਮੇਵਾਰੀ ਠਹਿਰਾਏਗਾ ਕਿ ਸਿਰਫ ਇੱਕ ਫਿਲਮ ਚਲਾਈ ਜਾ ਰਹੀ ਆ? ਔਰ ਭਗਵੰਤ ਮਾਨ ਨੇ ਜਿਹੜਾ ਉਸ ਦਿਨ ਤਕਰੀਰ ਪੜ੍ਹੀ ਆ 4-5 ਦਿਨ ਦੀ ਚੁੱਪੀ ਤੋਂ ਬਾਅਦ, ਇਟ ਵਾਸ ਅ ਸਕ੍ਰਿਪਟਡ ਤਕਰੀਰ। ਉਹ ਟੈਲੀਪ੍ਰੋਮਪਟਰ ਦੇ ਉੱਤੇ ਲਿਖਿਆ ਆ ਰਿਹਾ ਸੀ ਹਿੰਦੀ ਦੇ ਵਿੱਚ, ਉਹੀ ਭਗਵੰਤ ਮਾਨ ਅੱਜ ਦਿੱਲੀ ਦਾ ਗੁਲਾਮ ਹੋ ਚੁੱਕਾ ਹੈ। ਵਾਇਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਗੂੰਜਿਆ। ਕਾਂਗਰਸ ਅਤੇ ਅਕਾਲੀ ਦਲ ਨੇ ਨੌਜਵਾਨਾਂ ਦੀ ਗ੍ਰਿਫਤਾਰੀ ਅਤੇ ਐਨਐਸਏ ਲਗਾਉਣ ਦੇ ਮੁੱਦੇ ਤੇ ਸਰਕਾਰ ਨੂੰ ਘੇਰਾ ਪਾਇਆ ਤਾਂ ਬੀਜੇਪੀ ਸਰਕਾਰ ਦੇ ਇਸ ਆਪਰੇਸ਼ਨ ਦੀ ਹਿਮਾਇਤ ਕਰਦੀ ਹੋਈ ਨਜ਼ਰ ਆਈ। ਬਜਟ ਸੈਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਹੰਗਾਮੇ ਨਾਲ ਹੋਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਦੇ ਸਾਹਮਣੇ ਐਡਜੋਰਨਮੈਂਟ ਮੋਸ਼ਨ ਪੇਸ਼ ਕਰਦੇ ਹੋਏ ਸੂਬੇ ਦੀ ਲਾਅ ਐਂਡ ਆਰਡਰ ਦੀ ਹਾਲਤ ਤੇ ਬਹਿਸ ਦੀ ਮੰਗ ਕੀਤੀ, ਜਿਸ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਨੇ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ ਤੇ ਵਾਕਆਊਟ ਕਰ ਦਿੱਤਾ। ਬਾਹਰ ਆਉਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੇ ਸਰਕਾਰ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਰਕਾਰ ਦੇ ਆਪਰੇਸ਼ਨ ਤੇ ਕਈ ਗੰਭੀਰ ਸਵਾਲ ਚੁੱਕੇ। ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਘਰੋਂ ਹੀ ਗ੍ਰਿਫਤਾਰ ਕਰ ਸਕਦੀ ਸੀ, ਸ਼ਾਹਕੋਟ ਤੱਕ ਆਪਰੇਸ਼ਨ ਕਿਉਂ ਚਲਾਇਆ ਗਿਆ? ਵਿਰੋਧੀ ਧਿਰ ਦੇ ਆਗੂ ਨੇ ਇਲਜ਼ਾਮ ਲਗਾਇਆ ਕਿ ਹਾਈ ਕੋਰਟ ਨੇ ਵੀ ਸਰਕਾਰ ਤੇ ਸਖਤ ਟਿੱਪਣੀ ਕਰਦੇ ਹੋਏ ਸਵਾਲ ਚੁੱਕਿਆ ਹੈ ਕਿ 80,000 ਪੁਲਿਸ ਕੀ ਕਰ ਰਹੀ ਹੈ। ਇਹ ਸਾਫ਼ ਤੌਰ ਤੇ ਸਰਕਾਰ ਦੀ ਨਾਕਾਮੀ ਹੈ ਅਤੇ ਇੰਟੈਲੀਜੈਂਸ ਫੇਲੀਅਰ ਹੈ। ਉਹਨਾਂ ਕਿਹਾ ਕਿ ਦਰਅਸਲ ਸਰਕਾਰ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਸੀ, ਜਿਸ ਵਿੱਚ ਲਾਰੈਂਸ ਦੀ ਇੰਟਰਵਿਊ ਤੇ ਪਰਦਾ ਪਾਉਣਾ, ਸਿੱਧੂ ਮੂਸੇਵਾਲਾ ਦੇ ਕਤਲकांड ਨਾਲ ਜੁੜੇ ਸਵਾਲਾਂ ਤੋਂ ਬਚਣਾ ਅਤੇ ਸੂਬੇ ਦੇ ਲਾਅ ਐਂਡ ਆਰਡਰ ਤੇ ਪਰਦਾ ਪਾਉਣਾ ਮੁੱਖ ਮਕਸਦ ਸੀ। तो सानू अफसोस है अज 1 घंटा हो गया लीडर ऑफ दी ओपोजिशन लीडर ऑफ दी हाउस चीफ मिनिस्टर पंजाब के वो खुद ही हाउस है। इस तो वड्डी तौहीन की हो सकती कि चीफ मिनिस्टर पंजाब असैंबली में तकरीबन 1 घंटा जो क्वेश्चन आवर सी, जो असी उहदे कोलों सवालों के जवाब लैने, साडे सवालों के जवाब असी पूछना चाहते जो कल ऑनरेबल हाई कोर्ट के जस्टिस ने पूछे भगवंत मान की सरकार को पुलिस एडमिनिस्ट्रेशन को कि एक व्यक्ति अमृतपाल सिंह जिहदा नाम उन्होंने 80,000 बंदा पंजाब पुलिस का की गिरफ्तार नहीं कर सकते? तुसीं उहदे सारे साथी गिरफ्तार कर ले, सारिया गड्डियां जिहड़ियां उहदे कोल सी वो सारियां इंपाउंड करनियां, पकड़नियां। एडी वड्डी फोर्स जिहड़ा एक जॉइंट ऑपरेशन सी नैशनल फोर्सेस दा ते स्टेट पुलिस दा, इस तो वड्डा फेलियर की हो सकदा? भगवंत मान अपनी छाती थपथपांदा फिरदा? भगवंत मान जी दा जवाब दो। एक व्यक्ति ਤੁਹਾਡੀ ਪੁਲਿਸ ਕੋਲੋਂ ਇਸ ਤੋਂ ਵੱਡਾ ਹਾਈ ਕੋਰਟ ਨੇ ਵੀ ਗੱਲ ਕਹੀ ਹੈ, ਬਹੁਤ ਵੱਡੇ ਆਨਰੇਬਲ ਹਾਈ ਕੋਰਟ ਨੇ ਉਹਨਾਂ ਤੇ ਇੰਡਾਈਟਮੈਂਟ ਕੀਤੀ ਹੈ, ਗੱਲ ਕਹਿ ਕੇ ਇਟ ਇਜ਼ ਅ ਕੰਪਲੀਟ ਇੰਟੈਲੀਜੈਂਸ ਫੇਲਿਅਰ। ਇਹ ਪਹਿਲੀ ਵਾਰ ਨਹੀਂ ਹੋਇਆ, ਦੂਜੀ ਵਾਰ ਹੋ ਚੁੱਕਿਆ। ਜਦੋਂ ਫਰਵਰੀ ਦੇ ਮਹੀਨੇ ਵਿੱਚ ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ ਨੇ ਅਜਨਾਲਾ ਪੁਲਿਸ ਸਟੇਸ਼ਨ ਤੇ ਕਬਜ਼ਾ ਕੀਤਾ ਸੀ, एक दिन पहले 24 घंटे तकरीबन उन्हें पहले वार्निंग दी सी असीं चले हैं, इन्हें को नहीं रोकया गया। अज 1 महीना हो चुका तकरीबन उस इंसीडेंट। साडा मनना है इहदे विच जिहड़े जॉइंट ऑपरेशन होया इहदे विच 2 मोटिव सी। एक मोटिव सी सेंट्रल गवर्नमेंट का, दिल्ली वाली सरकार। वड्डा मोटिव यह सी कि जिहड़ा अडानी का इशू चल रहा पार्लीमेंट दे विच
ਉਹਦਾ ਧਿਆਨ ਲੋਕਾਂ ਦਾ ਕਿਸੇ ਹੋਰ ਇਸ਼ੂ ਵੱਲ ਡਿਵਰਟ ਕੀਤਾ ਜਾਏ। ਇਹਦੀ ਤਿਆਰੀ ਤਕਰੀਬਨ ਅਸੀਂ ਸਮਝਦੇ ਹਾਂ ਕਈ ਹਫ਼ਤਿਆਂ ਤੋਂ ਚੱਲ ਰਹੀ ਸੀ। ਇੱਕੋ ਦਮ ਤੁਸੀਂ ਵੇਖਿਆ ਪੰਜਾਬ ਦਾ ਜਿਹੜਾ ਸੀਨ ਹੈ ਉਹ ਇੱਕੋ ਦਮ ਕਿਸ ਤਰ੍ਹਾਂ ਦਿੱਲੀ ਵਿੱਚ ਸਾਰੇ ਨੈਸ਼ਨਲ ਚੈਨਲਸ ਦੇ ਉੱਤੇ ਇਹ ਬਕਾਇਦਾ ਤੌਰ ਸਾਰੀ ਟੈਲੀਵਿਜ਼ਨ ਪੰਜਾਬ ਦੀ ਇਹ ਗੱਲ ਜਿਹੜੀ ਹੈ ਨੈਸ਼ਨਲ ਟੈਲੀਵਿਜ਼ਨ 24 ਘੰਟੇ ਕਈ ਦਿਨਾਂ ਦੀ ਲਗਾਤਾਰ ਉਹਦੇ ਉੱਤੇ ਚਰਚਾ ਚੱਲ ਰਹੀ। ਇਸ ਤੋਂ ਪਹਿਲੇ ਅਸੀਂ ਆਪਣੀ ਪਾਰਟੀ ਦਾ ਸਟੈਂਡ ਕਲੀਅਰ ਕਰਨਾ ਚਾਹੁੰਦੇ ਹਾਂ। ਚੰਦ ਅੰਸਰਾਂ ਨੇ ਬਾਹਰਲੇ ਦੇਸ਼ਾਂ ਦੇ ਸਾਡੇ ਨੈਸ਼ਨਲ ਫਲੈਗ ਦਾ ਦੇ ਨਾਲ ਜਿਹੜਾ ਉਹਦੀ ਡੈਸਿਕ੍ਰੇਸ਼ਨ ਕੀਤੀ, ਅਸੀਂ ਉਹਨੂੰ ਸਖਤ ਸ਼ਬਦਾਂ ਵਿੱਚ ਕੰਡੈਮ ਕਰ। ਦੇਖੋ ਜਿਹੜੇ ਪੰਜਾਬੀ ਨੇ ਤੇ ਸਿੱਖ ਕਮਿਊਨਿਟੀ ਜਿਹੜੀ ਸਿੱਖ ਕੌਮ ਜਿਹੜੀ ਤੇ ਪੰਜਾਬੀ ਜਿਹੜੇ ਇਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਨਮਾਇਆ ਰੋਲ, ਇੱਕ ਨੰਬਰ ਦਾ ਰੋਲ ਜੇ ਕਿਸੇ ਨੇ ਕੀਤਾ ਪੰਜਾਬੀਆਂ ਨੇ ਤੇ ਸਿੱਖਾਂ ਨੇ। ਭਾਵੇਂ ਅੰਡੇਮਾਨ ਨਿਕੋਬਾਰ ਦੀ ਗੱਲ ਕਾਲੇ ਪਾਣੀ ਦੀ ਕਰ ਲਈਏ, ਜ਼ਿਲ੍ਹਾ ਜਾਣ ਦੀ ਕਰ ਲਈਏ, ਭਾਵੇਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਤੋਂ ਲੈ ਕੇ ਅਨੇਕਾਂ ਹਜ਼ਾਰਾਂ ਆਪਣੇ ਸ਼ਹੀਦਾਂ ਦੀ ਕਰ ਲਈਏ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਨਮਾਇਆ ਰੋਲ ਕੀਤਾ। ਭਾਵੇਂ ਆਜ਼ਾਦ ਹਿੰਦ ਫੌਜ ਦੀ ਗੱਲ ਕਰ ਲਈਏ, ਸੁਭਾਸ਼ ਚੰਦਰ ਬੋਸ ਜੀ ਦੇ ਜਿਹੜੇ ਸਾਰੇ ਜਰਨੈਲ ਸੀ, ਮੈਜੋਰਿਟੀ ਉਹਨਾਂ ਵਿੱਚ ਪੰਜਾਬ ਨਾਲ ਤਾਲੁਕ ਰੱਖਦੇ ਸੀ, ਮੈਜੋਰਿਟੀ ਜਵਾਨ ਪੰਜਾਬ ਨਾਲ ਤਾਲੁਕ ਰੱਖਦੇ। ਤੇ ਆਜ਼ਾਦੀ ਤੋਂ ਬਾਅਦ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਭਾਵੇਂ 1962 ਦੀ ਜੰਗ ਦੀ ਗੱਲ ਕਰੀਏ ਚੀਨ ਵਾਲੀ, ਭਾਵੇਂ 1965 ਦੀ ਜੰਗ ਦੀ ਗੱਲ ਕਰੀਏ ਪਾਕਿਸਤਾਨ, 1971 ਦੀ ਜੰਗ ਦੀ ਗੱਲ ਕਰੀਏ, ਭਾਵੇਂ ਉਹਦੇ ਵਿੱਚ ਕਾਰਗਿਲ ਦੀ ਲੜਾਈ ਦੀ ਗੱਲ ਕਰੀਏ, ਭਾਵੇਂ ਹੁਣ ਜਿਹੜੀ ਚੀਨ ਤੋਂ ਲੈ ਕੇ ਚੀਨ ਦੇ ਨਾਲ, ਭਾਵੇਂ ਅਰੁਣਾਚਲ ਪ੍ਰਦੇਸ਼ 'ਚ, ਭਾਵੇਂ ਕਿਤੇ ਵੀ ਜਿੱਥੇ ਵੀ ਲੋਹਾ ਲੈਣ ਦੀ ਲੋੜ ਪੈਂਦੀ, ਪੰਜਾਬ ਦੇ ਸਾਡੇ ਜਵਾਨ ਤੇ ਸਿੱਖ ਸਾਡੇ ਵੀਰ ਆਪਣੀ ਛਾਤੀ ਅੱਗੇ ਤਾਣ ਕੇ ਆਪਣੇ ਇਸ ਮਹਾਨ ਦੇਸ਼ ਵਾਸਤੇ ਅਨੇਕਾਂ ਕੁਰਬਾਨੀਆਂ ਦੇਣ ਨੂੰ ਹਮੇਸ਼ਾ ਤਿਆਰ ਰਹੇ। ਇਹ ਸਾਡਾ ਦੋਸ਼, ਇਹ ਬਹੁਤ ਸੀਰੀਅਸ ਐਲੀਗੇਸ਼ਨ ਹੈ ਸਾਡਾ ਕਿ ਭਗਵੰਤ ਮਾਨ ਹੈਜ਼ ਐਕਟਡ ਐਜ਼ ਅ ਪੌਨ ਇਨ ਦੀ ਹੈਂਡਸ ਆਫ ਦੀ ਸੈਂਟਰਲ ਗਵਰਨਮੈਂਟ। ਸਾਰੀ ਕਮਿਊਨਿਟੀ ਨੂੰ ਦੁਨੀਆ ਭਰ ਦੇ ਵਿੱਚ 1980 ਤੇ 90 ਦੇ ਦਹਾਕੇ ਵਿੱਚ ਖੜਨ ਦੀ ਕੋਸ਼ਿਸ਼ ਕੀਤੀ। ਪੰਜਾਬ ਵਿੱਚ ਚੱਲ ਰਹੀ ਬੇਹੱਦ ਹੀ ਸੰਵੇਦਨਸ਼ੀਲ ਕਾਰਵਾਈ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਦੁਬਾਰਾ ਇੱਕ ਨਫ਼ਰਤ ਭਰਿਆ ਟਵੀਟ ਕੀਤਾ ਗਿਆ ਹੈ। ਕੰਗਨਾ ਰਣੌਤ ਨੇ ਇਹ ਟਵੀਟ ਪੰਜਾਬੀ ਅਦਾਕਾਰ ਦਲਜੀਤ ਸਿੰਘ ਦੋਸਾਂਝ ਉੱਤੇ ਕੀਤਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇੰਨੀ ਦਿਨੀ ਸੋਸ਼ਲ ਮੀਡੀਆ ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸਨੇ ਲਿਖਿਆ, ਦਲਜੀਤ ਜੀ ਪੁਲਿਸ ਆ ਗਈ ਹੈ। ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ ਪਲਸ ਆਈ ਪਲਸ ਲਿਖਿਆ ਹੋਇਆ ਸੀ। ਕੰਗਨਾ ਨੇ ਆਪਣੀ ਟਵੀਟ 'ਚ ਦਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਲਿਖਿਆ, ਬਸ ਕਹਿ ਰਹੀ ਹਾਂ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਖਾਲਿਸਤਾਨ ਲਿਖ ਕੇ ਉੱਤੇ ਕ੍ਰੋਸ ਲਗਾਇਆ ਹੋਇਆ ਸੀ। ਇਸ ਪੋਸਟ ਵਿੱਚ ਕੰਗਨਾ ਨੇ ਲਿਖਿਆ, ਦਲਜੀਤ ਦੋਸਾਂਝ ਜੀ ਪੁਲਿਸ ਆ ਗਈ ਹੈ। ਇੱਕ ਹੋਰ ਟਵੀਟ ਵਿੱਚ ਕੰਗਨਾ ਨੇ ਲਿਖਿਆ ਕਿ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹਨ, ਅਗਲਾ ਨੰਬਰ ਤੁਹਾਡਾ ਹੈ, ਪੁਲਿਸ ਆ ਚੁੱਕੀ। ਇਹ ਉਹ ਸਮਾਂ ਨਹੀਂ ਹੈ ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ, ਪੁਲਿਸ ਆ ਚੁੱਕੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਚੋਂ ਲਿਆ ਕੇ ਜ਼ਿਲ੍ਹਾ ਕਸ਼ਮੋਰ ਵਿਚਲੇ ਗੁਰਦੁਆਰਾ ਬਾਬਾ ਫਤਿਹ ਸਿੰਘ ਸਭਾ ਬਖਸ਼ਪੁਰ ਰੱਖੇ ਗਏ ਬਿਰਧ ਅਤੇ ਖੰਡੀ ਸਰੂਪਾਂ ਦੇ ਅੰਤਿਮ ਸੰਸਕਾਰ ਦੇ ਮਾਮਲੇ ਵਿੱਚ ਹੁਣ ਤੱਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ 'ਚ ਸਹਿਮਤੀ ਨਹੀਂ ਬਣ ਸਕੀ ਹੈ। ਇਸ ਤੋਂ ਇਲਾਵਾ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਗੈਰ ਦਫ਼ਤਰੀ ਮੈਂਬਰਾਂ ਅਨੁਸਾਰ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਬਿਰਧ ਅਤੇ ਖੰਡੀ ਸਰੂਪਾਂ ਦੀ ਗਿਣਤੀ ਨੂੰ ਲੈ ਕੇ ਵੀ ਸ਼ੰਕਾ ਜਤਾਈ ਹੈ। ਉਹਨਾਂ ਅਨੁਸਾਰ ਸਿੱਖ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਵਿੱਚ 200 ਤੋਂ ਵਧੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਮੌਜੂਦ ਹਨ। ਸਿੱਖ ਮਰਿਆਦਾ ਮੁਤਾਬਕ ਇਹ ਸਰੂਪ ਸੰਸਕਾਰ ਕੀਤੇ ਜਾਣ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਸੌਂਪੇ ਜਾਣਗੇ। ਵਿਦੇਸ਼ੀ ਜਥੇਬੰਦੀਆਂ ਦਾ ਸਵਾਲ ਹੈ ਕਿ ਕੀ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗਿਣਤੀ 200 ਤੋਂ ਵੱਧ ਹੈ ਜਾਂ ਸਰੂਪਾਂ ਦੀ ਦੱਸੀ ਜਾ ਰਹੀ ਗਿਣਤੀ ਵਿੱਚ ਧਾਰਮਿਕ ਗੁਟਕੇ ਅਤੇ ਪੋਥੀਆਂ ਵੀ ਸ਼ਾਮਿਲ ਹਨ। ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਨੂੰ 6.8 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 160 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਫਗਾਨਿਸਤਾਨ 'ਚ ਭੂਚਾਲ ਕਾਰਨ 2 ਜਾਨਾਂ ਗਈਆਂ।
ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦ-ਕੁਸ਼ ਖੇਤਰ ਵਿੱਚ 180 ਕਿਲੋਮੀਟਰ ਦੀ ਡੂੰਘਾਈ ਤੇ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।